ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਨੇ ਰਸ਼ੀਆ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਡਰੋਨ ਰਸ਼ੀਆ ਦੇ ਵਿੱਚ ਭੇਜੇ ਆ, ਟਰੱਕਾਂ ਦੇ ਥੱਲੇ ਲੁਕੋ ਕੇ। ਯੂਜ਼ਲੀ ਜਿਹੜੇ ਡਰੋਨ ਆ ਉਹ ਉੱਪਰ ਦੀ ਜਾਂਦੇ ਆ, ਸੋ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਹਾਜ਼ ਆ ਉਹ ਤਬਾਹ ਕਰ ਦਿੱਤੇ ਹੈਗੇ ਆ। ਕਹਿੰਦੇ ਵੀ 40 ਦੇ ਕਰੀਬ ਜਿਹੜੇ ਬੰਬਰਸ ਆ ਉਹ ਰਸ਼ੀਆ ਨੂੰ ਭੇਜੇ ਗਏ ਯੂਕਰੇਨ ਵੱਲੋਂ। ਤੇ ਹੁਣ ਵੀਡੀਓਜ਼ ਵੀ ਬਹੁਤ ਆ ਰਹੀਆਂ ਆ ਵੀ ਕਿੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਜਿਹੜੇ ਰਸ਼ੀਆ ਦੇ ਮਿਲਟਰੀ ਬਲੌਗਰ ਆ ਉਹ ਇਸ ਨੂੰ ਕੰਪੇਅਰ ਕਰ ਰਹੇ ਆ ਜਦੋਂ ਜਾਪਾਨ ਵਾਲਿਆਂ ਨੇ ਯੂਐਸਏ ਦੇ ਵਿੱਚ ਪਰਲ ਹਾਰਬਰ ਨੂੰ ਅਟੈਕ ਕੀਤਾ ਸੀ 1941 ਦੇ ਵਿੱਚ ਜਹਾਜ਼ਾਂ ਦੇ ਨਾਲ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਡਾ ਕੁ ਵੱਡਾ ਜਿਹੜਾ ਅਟੈਕ ਆ ਉਹ ਯੂਕਰੇਨ ਨੇ ਰਸ਼ੀਆ ਦੇ ਉੱਤੇ ਕੀਤਾ ਹੈਗਾ। ਸੋ ਦੂਸਰੇ ਪਾਸੇ ਜਿਹੜੀ ਸ਼ਾਂਤੀ ਦੀ ਗੱਲਬਾਤ ਵੀ ਦੋਨਾਂ ਦੇ ਵਿੱਚ ਹੁਣ ਫੇਰ ਚੱਲ ਰਹੀ ਹੈਗੀ ਆ। ਤੇ ਹੋਪਫੁਲੀ ਕਹਿੰਦੇ ਵੀ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ 1000 ਤੋਂ ਵੱਧ ਜਿਹੜੇ ਕੈਦੀ ਆ ਉਹਨਾਂ ਨੂੰ ਸਵੈਪ ਕੀਤਾ ਜਾਊਗਾ। ਵੀ ਯੂਕਰੇਨ ਵਾਲੇ ਰਸ਼ੀਆ ਦੇ ਕੈਦੀਆਂ ਨੂੰ ਛੱਡਣਗੇ ਤੇ ਰਸ਼ੀਆ ਵਾਲੇ ਯੂਕਰੇਨ ਦੇ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਣਗੇ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਨੇ ਰਸ਼ੀਆ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਡਰੋਨ ਰਸ਼ੀਆ ਦੇ ਵਿੱਚ ਭੇਜੇ ਆ, ਟਰੱਕਾਂ ਦੇ ਥੱਲੇ ਲੁਕੋ ਕੇ। ਯੂਜ਼ਲੀ ਜਿਹੜੇ ਡਰੋਨ ਆ ਉਹ ਉੱਪਰ ਦੀ ਜਾਂਦੇ ਆ, ਸੋ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਹਾਜ਼ ਆ ਉਹ ਤਬਾਹ ਕਰ ਦਿੱਤੇ ਹੈਗੇ ਆ। ਕਹਿੰਦੇ ਵੀ 40 ਦੇ ਕਰੀਬ ਜਿਹੜੇ ਬੰਬਰਸ ਆ ਉਹ ਰਸ਼ੀਆ ਨੂੰ ਭੇਜੇ ਗਏ ਯੂਕਰੇਨ ਵੱਲੋਂ। ਤੇ ਹੁਣ ਵੀਡੀਓਜ਼ ਵੀ ਬਹੁਤ ਆ ਰਹੀਆਂ ਆ ਵੀ ਕਿੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਜਿਹੜੇ ਰਸ਼ੀਆ ਦੇ ਮਿਲਟਰੀ ਬਲੌਗਰ ਆ ਉਹ ਇਸ ਨੂੰ ਕੰਪੇਅਰ ਕਰ ਰਹੇ ਆ ਜਦੋਂ ਜਾਪਾਨ ਵਾਲਿਆਂ ਨੇ ਯੂਐਸਏ ਦੇ ਵਿੱਚ ਪਰਲ ਹਾਰਬਰ ਨੂੰ ਅਟੈਕ ਕੀਤਾ ਸੀ 1941 ਦੇ ਵਿੱਚ ਜਹਾਜ਼ਾਂ ਦੇ ਨਾਲ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਡਾ ਕੁ ਵੱਡਾ ਜਿਹੜਾ ਅਟੈਕ ਆ ਉਹ ਯੂਕਰੇਨ ਨੇ ਰਸ਼ੀਆ ਦੇ ਉੱਤੇ ਕੀਤਾ ਹੈਗਾ। ਸੋ ਦੂਸਰੇ ਪਾਸੇ ਜਿਹੜੀ ਸ਼ਾਂਤੀ ਦੀ ਗੱਲਬਾਤ ਵੀ ਦੋਨਾਂ ਦੇ ਵਿੱਚ ਹੁਣ ਫੇਰ ਚੱਲ ਰਹੀ ਹੈਗੀ ਆ। ਤੇ ਹੋਪਫੁਲੀ ਕਹਿੰਦੇ ਵੀ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ 1000 ਤੋਂ ਵੱਧ ਜਿਹੜੇ ਕੈਦੀ ਆ ਉਹਨਾਂ ਨੂੰ ਸਵੈਪ ਕੀਤਾ ਜਾਊਗਾ। ਵੀ ਯੂਕਰੇਨ ਵਾਲੇ ਰਸ਼ੀਆ ਦੇ ਕੈਦੀਆਂ ਨੂੰ ਛੱਡਣਗੇ ਤੇ ਰਸ਼ੀਆ ਵਾਲੇ ਯੂਕਰੇਨ ਦੇ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਣਗੇ। ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਯੂਕਰੇਨ ਨੇ ਰਸ਼ੀਆ ਨੂੰ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ। ਕਹਿੰਦੇ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਡਰੋਨ ਰਸ਼ੀਆ ਦੇ ਵਿੱਚ ਭੇਜੇ ਆ, ਟਰੱਕਾਂ ਦੇ ਥੱਲੇ ਲੁਕੋ ਕੇ। ਯੂਜ਼ਲੀ ਜਿਹੜੇ ਡਰੋਨ ਆ ਉਹ ਉੱਪਰ ਦੀ ਜਾਂਦੇ ਆ, ਸੋ ਉਹਨਾਂ ਦੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਹਾਜ਼ ਆ ਉਹ ਤਬਾਹ ਕਰ ਦਿੱਤੇ ਹੈਗੇ ਆ। ਕਹਿੰਦੇ ਵੀ 40 ਦੇ ਕਰੀਬ ਜਿਹੜੇ ਬੰਬਰਸ ਆ ਉਹ ਰਸ਼ੀਆ ਨੂੰ ਭੇਜੇ ਗਏ ਯੂਕਰੇਨ ਵੱਲੋਂ। ਤੇ ਹੁਣ ਵੀਡੀਓਜ਼ ਵੀ ਬਹੁਤ ਆ ਰਹੀਆਂ ਆ ਵੀ ਕਿੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਹੈਗਾ। ਕਹਿੰਦੇ ਵੀ ਜਿਹੜੇ ਰਸ਼ੀਆ ਦੇ ਮਿਲਟਰੀ ਬਲੌਗਰ ਆ ਉਹ ਇਸ ਨੂੰ ਕੰਪੇਅਰ ਕਰ ਰਹੇ ਆ ਜਦੋਂ ਜਾਪਾਨ ਵਾਲਿਆਂ ਨੇ ਯੂਐਸਏ ਦੇ ਵਿੱਚ ਪਰਲ ਹਾਰਬਰ ਨੂੰ ਅਟੈਕ ਕੀਤਾ ਸੀ 1941 ਦੇ ਵਿੱਚ ਜਹਾਜ਼ਾਂ ਦੇ ਨਾਲ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕਿੱਡਾ ਕੁ ਵੱਡਾ ਜਿਹੜਾ ਅਟੈਕ ਆ ਉਹ ਯੂਕਰੇਨ ਨੇ ਰਸ਼ੀਆ ਦੇ ਉੱਤੇ ਕੀਤਾ ਹੈਗਾ। ਸੋ ਦੂਸਰੇ ਪਾਸੇ ਜਿਹੜੀ ਸ਼ਾਂਤੀ ਦੀ ਗੱਲਬਾਤ ਵੀ ਦੋਨਾਂ ਦੇ ਵਿੱਚ ਹੁਣ ਫੇਰ ਚੱਲ ਰਹੀ ਹੈਗੀ ਆ। ਤੇ ਹੋਪਫੁਲੀ ਕਹਿੰਦੇ ਵੀ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ 1000 ਤੋਂ ਵੱਧ ਜਿਹੜੇ ਕੈਦੀ ਆ ਉਹਨਾਂ ਨੂੰ ਸਵੈਪ ਕੀਤਾ ਜਾਊਗਾ। ਵੀ ਯੂਕਰੇਨ ਵਾਲੇ ਰਸ਼ੀਆ ਦੇ ਕੈਦੀਆਂ ਨੂੰ ਛੱਡਣਗੇ ਤੇ ਰਸ਼ੀਆ ਵਾਲੇ ਯੂਕਰੇਨ ਦੇ ਜਿਹੜੇ ਕੈਦੀ ਆ ਉਹਨਾਂ ਨੂੰ ਛੱਡਣਗੇ। ਜੀ।